ਸਿਰ ਦੇ ਵਿੱਚ ਜਾ ਕੇ ਨਾ ਇਹਦੇ ਮਾਰਾ ਆ ਡੰਬਲ ਜਿਹੜਾ ਪਿਆ ਹੋਇਆ ਮੇਰੇ ਕੋਲ। ਇਹ ਜਿਹੜਾ ਆਪਣੇ ਆਪ ਨੂੰ ਵੱਡਾ ਕੋਈ ਜਮਹੂਰੀ ਮੁਲਕ ਸਮਝਦਾ ਹੈ, ਖੇਤ ਮਿੱਟੀ ਤੇ ਸੁਆਹ, ਮੈਨੂੰ ਸਹੀ ਬੋਲਣਾ ਨਹੀਂ ਆਉਂਦਾ ਉਹਦਾ ਨਾਮ ਸੋਨਮ ਵਾਂਗਚਕ, ਇਹ ਖਬਰਾਂ ਦੀ ਜ਼ਿਨਤ ਬਣਿਆ ਹੋਇਆ ਇੱਕ ਐਸਾ ਸ਼ਖਸ ਜਿਹਨੂੰ ਦੁਨੀਆ ਦੇ ਇੱਕ ਮਾਹਿਰ ਤਾਲੀਮ, ਇੰਜੀਨੀਅਰ ਔਰ ਸਮਾਜੀ ਕਾਰਕੁਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅੱਜ ਇਹਤਜਾਜ ਔਰ ਭੁੱਖ ਹੜਤਾਲ ਦੇ ਕਰਕੇ ਉਹ ਬੰਦਾ ਖਬਰਾਂ ਦੀਆਂ ਸੁਰਖੀਆਂ ਚ ਆ ਰਿਹਾ ਹੈ। ਉਹਦਾ ਮੌਕਫ ਕੀ ਹੈ? ਉਹਦਾ ਮੌਕਫ ਹੈ ਕਿ ਹਕੂਮਤ ਆਵਾਮ ਦੇ ਜਿਹੜੇ ਬੁਨਿਆਦੀ ਮੁਤਾਲਬਾਤ ਨੇ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਦੀ ਨਹੀਂ ਪਈ। ਜਨਾਬ ਇੱਥੇ ਗੱਲ ਸਿਰਫ ਇੱਕ ਬੰਦੇ ਦੀ ਨਹੀਂ ਹੈਗੀ। ਅਸਲ ਸਵਾਲ ਇਹ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਜਮਹੂਰੀ ਕਹਿੰਦੇ ਆ ਤਾਂ ਫਿਰ ਇਹਤਜਾਜ ਕਰਨ ਵਾਲਿਆਂ ਨੂੰ ਤੁਸੀਂ ਕਿਉਂ ਰੋਕਦੇ ਹੋ? ਤਲਬਾ ਜਿਹੜੇ ਨੇ ਉਹ ਇਮਤਿਹਾਨੀ ਨਿਜ਼ਾਮ ਦੇ ਉੱਤੇ ਸਵਾਲ ਚੁੱਕਦੇ ਪਏ ਨੇ, ਉਹਨਾਂ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ? ਇੰਡੀਆ ਦੇ ਵਿੱਚ ਬੇਰੋਜ਼ਗਾਰ ਨੌਜਵਾਨ ਰੋਜ਼ਗਾਰ ਮੰਗਦੇ ਨੇ, ਕਿਉਂ ਨਹੀਂ ਦਿੰਦੇ? ਇੰਡੀਆ ਦੇ ਵਿੱਚ ਕਿਸਾਨ ਆਪਣੇ ਮੁਤਾਲਬਾਤ ਮੰਗਦੇ ਨੇ, ਸੜਕਾਂ ਦੇ ਉੱਤੇ ਆਉਂਦੇ ਆ, ਕਿਉਂ ਨਹੀਂ ਪੂਰੇ ਕਰਦੇ? ਇਹੀ ਉਹ ਇਖਤਲਾਫ ਹੈ ਜਿਹਨੇ ਭਾਰਤੀ ਸਿਆਸਤ ਨੂੰ ਬਿਲਕੁਲ ਹੀ ਤਕਸੀਮ ਕਰ ਦਿੱਤਾ ਹੈ। ਭਾਰਤ ਵਿੱਚ ਸਿਰਫ ਔਰ ਸਿਰਫ ਮੁਸਲਮਾਨ ਮੁਖਾਲਿਫ ਬਿਆਨੀਆਂ ਵੇਚਣ ਤੋਂ ਇਲਾਵਾ ਕੀਤਾ ਕੀ ਹੈ? भाई रूट हटाओ, ये बीजेपी पार्टी हटाओ, तभी तो हमारे साथ कुछ अच्छा होगा। बस हिंदू मुस्लिम यही करते हैं। बिस्मिल्लाहिर्रहमानिर्रहीम, अस्सलाम वालेकुम। तुसी देख रहे हैं 360 डिजिटल पंजाबी और मैं हाँ तुहाडी मेज़बान शुमाइला नियाज़। मेरा दिल करता है कि मैं आज ना व्लॉग ना करा। आज ਜਿਹੜਾ ਡੰਬਲ है ना ये हौला नहीं है, 5 किलो का है वैसे तो, लेकिन 5 किलो मेरे वास्ते कोई नहीं खास गल है। मेरा दिल करता मैं आज व्लॉग ना करा, मैं सिर ਦੇ ਵਿੱਚ ਜਾ ਕੇ ਨਾ ਇਹਦੇ ਮਾਰਾ ਆ ਡੰਬਲ ਜਿਹੜਾ ਪਿਆ ਹੋਇਆ ਮੇਰੇ ਕੋਲ ਹੈ। ਇਹ ਜਿਹੜਾ ਆਪਣੇ ਆਪ ਨੂੰ ਵੱਡਾ ਕੋਈ ਜਮਹੂਰੀ ਮੁਲਕ ਸਮਝਦਾ ਹੈ, ਖੇਤ ਮਿੱਟੀ ਤੇ ਸੁਆਹ, ਆ ਕਰੋ ਇਹ ਜਨਾਬ ਵਲੌਗ ਸ਼ੁਰੂ। ਇੱਕ ਅੱਜ ਕੱਲ ਵੈਸੇ ਗਰਮੀ ਬਹੁਤ ਹੈ, ਉਤੋਂ ਪਾਰਾ ਹਾਇਆ ਹੋਇਆ ਪਿਆ, ਉਤੋਂ ਇਹਦੀਆਂ ਕਰਤੂਤਾਂ ਨਹੀਂ ਠੀਕ ਹੈਗੀਆਂ। ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਜੀ ਮੈਂ ਬੜਾ ਕੋਈ ਜਮਹੂਰੀ ਮੁਲਕ ਆ, ਇਹ ਦਾਵਾ ਕਰਦਾ ਹੈ ਕਿ ਅਸੀਂ ਬੜੇ ਹਰ ਆਲਮੀ ਫੋਰਮ ਦੇ ਉੱਤੇ ਸਿਰਫ ਸਾਡਾ ਹੀ ਝੰਡਾ ਲਹਿਰਾਇਆ ਜਾ ਰਿਹਾ ਹੈ। लेकिन हर जमहूरीयत का असल इम्तिहान जड़ा है ना वो इंतखाबात नहीं होंगे, हर बारी वो इख्तलाफे राय भी होंगे। सवाल ये नहीं है कि हुकूमत कितनी क मजबूत हैगी है, सवाल ये होंदा है वैसे कि वो जिहड़ी हुकूमत हैगी है वो आपदे जिहड़े नाकदीन ने उन्हां नूं किन्ना क बर्दाश्त करन दी सकत रखदी है। नहीं है ना समझ तुहानूं आई? वैसे अजकल भारत दे विच एक बंदा जिहदा नाम बड़ा चलदा पिया, सोनम, मैनूं सही बोलना नहीं आंदा वैसे ਉਹਦਾ नाम सोनम वांगचक, एक नाम है वैसे सोनम वांगचक। ਇਹ ਖਬਰਾਂ ਦੀ ਜ਼ਿਨਤ ਬਣਿਆ ਹੋਇਆ ਇੱਕ ਐਸਾ ਸ਼ਖਸ ਜਿਹਨੂੰ ਦੁਨੀਆ ਦੇ ਇੱਕ ਮਾਹਿਰ ਤਾਲੀਮ, ਇੰਜੀਨੀਅਰ ਔਰ ਸਮਾਜੀ ਕਾਰਕੁਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅੱਜ ਇਹਤਜਾਜ ਔਰ ਭੁੱਖ ਹੜਤਾਲ ਦੇ ਕਰਕੇ ਉਹ ਬੰਦਾ ਖਬਰਾਂ ਦੀਆਂ ਸੁਰਖੀਆਂ ਚ ਆ ਰਿਹਾ ਹੈ। ਉਹਦਾ ਮੌਕਫ ਕੀ ਹੈ? ਉਹਦਾ ਮੌਕਫ ਹੈ ਕਿ ਹਕੂਮਤ ਆਵਾਮ ਦੇ ਜਿਹੜੇ ਬੁਨਿਆਦੀ ਮੁਤਾਲਬਾਤ ਨੇ ਉਹਨਾਂ ਨੂੰ ਸੰਜੀਦਗੀ ਦੇ ਨਾਲ ਸੁਣਦੀ ਨਹੀਂ ਪਈ, ਜਦਕਿ ਹਕੂਮਤ ਕਹਿੰਦੀ ਪਈ ਹੈ ਕਿ ਨਹੀਂ ਹਮ ਤਾਂ ਤੁਹਾਡੇ ਲਈ ਇਹ ਸਭ ਕੁਝ ਕਰ ਰਹੇ हैं। ਤੂੰ ਪਤਾ ਨਹੀਂ ਕਿਹੜੀਆਂ ਗੱਲਾਂ ਕਰਦਾ ਪਿਆ। ਅੱਜ ਉਸ ਬੰਦੇ ਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ ਆ ਉਹ ਭੁੱਖ ਹੜਤਾਲ ਤੇ ਹੈ, ਵੈਸੇ ਉਹਦੇ ਤੇ ਫਿਰ ਵੀ ਜਿਹੜਾ ਨਾ ਉਹ ਇਹਨਾਂ ਦੇ ਕੰਨ ਤੇ ਉੱਤੇ ਜੂੰ ਨਹੀਂ ਰਿੰਗਦੀ ਹੈਗੀ ਕਿ ਸਾਡਾ ਨੌਜਵਾਨ ਸੜਕਾਂ ਦੇ ਉੱਤੇ ਦਮ ਤੋੜਦਾ ਪਿਆ। ਜਨਾਬ ਇੱਥੇ ਗੱਲ ਸਿਰਫ ਇੱਕ ਬੰਦੇ ਦੀ ਨਹੀਂ ਹੈਗੀ, ठीक है। असल सवाल ये है कि जो तुसी अपने आप जमहूरी कहने हैं तो फिर एहतजाज करने वाले तुसी क्यों रोकते हो? तलबा जिहड़े ने वो इम्तिहानी निजाम दे उत्ते सवाल चुकते पे ने, उन्हां सवालों का जवाब क्यों नहीं देंदे? इंडिया दे विच बेरोजगार नौजवान रोजगार मंगते ने, क्यों नहीं देंदे? इंडिया दे विच किसान अपने मुतालबात मंगते ने, सड़कां दे उत्ते आंदे है, क्यों नहीं पूरे करते? मुख्तलिफ समाजी जिहड़े ग्रोह ने अपनी शिकायतां लैके जांदे ने, लेकिन फिर भी हुकूमत नहीं सुनती, कोई ठोस रद्द-अमल नहीं देंदी। लेकिन पाकिस्तान दे विच आजाद कश्मीर दे विच की हुंदा पिया ਇਹ ਇਹਨਾਂ ਨੂੰ ਸਾਰਾ ਪਤਾ ਹੈ। ਆਪਣੇ ਗਰੀਬਾਂ ਚ ਪਹਿਲੇ ਜਾਣ ਕੇ ਦੇਖੋ ਕਿ ਤੁਹਾਡੇ ਮੁਲਕ ਚ ਕੀ ਹੁੰਦਾ ਪਿਆ। ਤੁਹਾਡੇ ਲੋਕ ਸੜਕਾਂ ਦੇ ਉੱਤੇ ਭੁੱਖ ਹੜਤਾਲ ਕਰਕੇ ਮਰਦੇ ਪਏ ਹੈ। ਤੁਹਾਨੂੰ ਆਜ਼ਾਦ ਕਸ਼ਮੀਰ ਯਾਦ ਆ ਰਿਹਾ ਹੈ? ਬੱਲੇ ਉਹ ਤੇਰੇ। ਭਾਰਤ ਦੇ ਵਿੱਚ ਇਹ ਹੁਣ ਤੋਂ ਨਹੀਂ, ਕਾਫੀ ਅਰਸੇ ਤੋਂ ਇਹ ਚੀਜ਼ ਹੁੰਦੀ ਪਈ ਹੈ, ਕਾਫੀ ਅਰਸੇ ਤੋਂ। ਜਿਹੜਾ ਬੰਦਾ ਇਖਤਲਾਫੇ ਰਾਏ ਰੱਖੇ ਉਹਨੂੰ ਗੱਦਾਰ ਕਹਿ ਦਿਓ। ਬਾਹਰ ਸਹਾਫੀ, ਸਮਾਜੀ ਕਾਰਕੁਨ ਹੋ ਗਏ, ਆਪੋਜੀਸ਼ਨ ਰਹਿਨੁਮਾ ਹੋ ਗਏ, ਉਹਨਾਂ ਦੇ ਉੱਤੇ ਦਬਾਅ ਪਾਇਆ ਜਾਂਦਾ ਹੈ और हुकूमत कहती है नहीं हमने तो कुछ भी नहीं किया। भारतीय हुकूमत हर इल्जाम नूं मुस्तरद कर देंदी है और कहती है कि नहीं सारा कुछ कानून दे बराबर हुंदा पिया, खेत मिट्टी ते सुआह। यही वो इख्तलाफ है जिन्हें भारतीय सियासत नूं बिल्कुल ही तकसीम कर दिता है। दलित बरादरी जिहड़ी है उन्हां दे हकूक दा मसला वो भी दिन ब दिन खराब हुंदा पिया। इसी तरह जिहड़ियां मजहबी अकलियतां ने उन्हां दे बारे च भी इंसानी हकूक दीयां तंजीमां ये कह चुकियां ने कि बस कर जा मोदी, नहीं तां तैनूं नत्थ पानी सानूं आंदी है। जबकि भारतीय हुकूमत इन्हां सारियां तनकीदां नूं मुस्तरद करदी है। इन्हां नूं जरा वीडियोज़ दिखाओ, वो वीडियोज़ दिखाओ जिंदे विच बहुत सारी खवातीन कहंदियां पईयां ने कि मुसलमान 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 कर करके इन्होंने कीता की है। भारत विच सिर्फ और सिर्फ मुसलमान मुखालिफ बयानियां बेचण तो इलावा कीता की है? भाई रूट हटाओ, ये बीजेपी पार्टी हटाओ, तभी तो
ਭਾਰਤ ਦੇ ਵਿੱਚ ਦੂਸਰੇ ਜਿਹੜੇ ਇਸਲਾਮ ਤੋਂ ਤਾਲੁਕ ਨਹੀਂ ਹੈਗਾ, ਜਿਹੜੇ ਦੂਸਰੇ ਮਜ਼ਾਹਿਬ ਦੇ ਲੋਕ ਨੇ ਉਹ ਵੀ ਸਵਾਲ ਚੁੱਕਦੇ ਪਏ ਨੇ। ਭਾਰਤੀ ਜਨਤਾ ਚੀਕਾਂ ਕੂਕਾਂ ਮਾਰ-ਮਾਰ ਕੇ ਸਵਾਲ ਕਰਦੀ ਪਈ ਹੈ, ਲੇਕਿਨ ਨਹੀਂ, ਭਾਰਤੀ ਹਕੂਮਤ ਹਰ ਸਵਾਲ ਨੂੰ ਰੱਦ ਕਰਦੀ ਪਈ ਹੈ। ਅਖੀਰਤਾ ਦੇ ਨਾਲ ਇਹ ਸਲੂਕ ਹੁੰਦਾ ਵੈਸੇ ਜਿਹੜਾ ਜਿਸ ਤਰ੍ਹਾਂ ਦਾ ਸਲੂਕ ਭਾਰਤ ਕਰਦਾ ਹੈ, ਕਿਸ ਤਰ੍ਹਾਂ ਦੇ ਜਮਹੂਰੀ ਮੁਆਸ਼ਰੇ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ? ਕਿਸ ਜਮਹੂਰੀ ਮੁਲਕ ਦੇ ਵਿੱਚ ਵੈਸੇ ਇਦਾਂ ਹੁੰਦਾ ਹੈ ਜਿਹੜਾ ਆਪਦੇ ਹੀ ਮੁਲਕ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਉੱਤੇ ਜਿਹੜਾ ਨਾ ਉਹ ਜ਼ੁਲਮ ਦੇ ਭਾਰ ਤੋੜੇ? ਕਿਸ ਜਮਹੂਰੀ ਮੁਲਕ 'ਚ ਹੁੰਦਾ ਹੈ? ਕਿਸ ਸੈਕੂਲਰ ਮੁਲਕ ਦੇ ਵਿੱਚ ਹੁੰਦਾ ਹੈ? ਔਰਤਾਂ ਉੱਥੇ ਗੈਰ ਮਹਿਫੂਜ਼ ਨੇ। ਪਤਾ ਨਹੀਂ ਕਿੰਨੀਆਂ ਔਰਤਾਂ ਨੇ ਜਿਨ੍ਹਾਂ ਨਾਲ ਜ਼ਿਆਦਤੀ ਦੇ ਕੇਸਿਸ ਰਿਪੋਰਟ ਹੁੰਦੇ ਆ ਭਾਰਤ ਦੇ ਵਿੱਚ। ਅਕਰਤਾਂ ਦਾ ਬੁਰਾ ਹਾਲ ਹੈ। ਵੈਸੇ ਤਰਸ ਆਉਂਦਾ ਮੈਨੂੰ ਭਾਰਤ ਦੇ ਉੱਤੇ। ਮੈਸ਼ਤ ਦਾ ਵੈਸੇ ਬੇੜਾ ਕਰ ਕੋਈ ਆ ਪਿਆ ਔਰ ਗੱਲਾਂ ਇਹ ਸਾਨੂੰ ਸੁਣਾਉਂਦੇ ਆ। ਨੌਜਵਾਨਾਂ ਦੀ ਹਾਲਤ ਬੱਤਰ ਹੋਈ ਪਈ ਹੈ। ਭਾਰਤੀ ਦਰ ਬਦਰ ਦੇ ਧੱਕੇ ਖਾਂਦੇ ਪਏ ਆ, ਲੇਕਿਨ ਭਾਰਤ ਦੇ ਵਿੱਚ ਉਹਨਾਂ ਦੀ ਸੁਣੀ ਨਹੀਂ ਜਾਂਦੀ। ਇਹ ਸਿਰਫ ਇੱਕ ਸਿਆਸੀ ਮਸਲਾ ਨਹੀਂ ਰਹਿੰਦਾ, ਬਲਕਿ ਇੱਕ ਰਿਆਸਤ ਔਰ ਜਿਹੜੇ ਸ਼ਹਿਰੀਆਂ ਦੇ ਦਰਮਿਆਨ ਜਿਹੜਾ ਇਤਮਾਦ ਹੈ ਨਾ, ਉਹਦਾ ਮਸਲਾ ਹੈ ਜੋ ਕਿ ਪੈਦਾ ਹੋ ਗਿਆ ਹੈ। ਯਾਨੀ ਮੋਦੀ ਦੀ ਜਿਹੜੀ ਉਲਟੀ ਗਿਣਤੀ ਹੈ ਨਾ, ਉਹ ਸ਼ੁਰੂ ਹੋ ਗਈ ਹੈ, ਕਿਉਂਕਿ ਹੁਣ ਕੰਮ ਚਲਾ ਗਿਆ 30 ਦੇ ਉੱਤੇ। ਠੀਕ ਹੈ, ਔਰ ਜਿਸ ਮੁਲਕ ਦੇ ਵਿੱਚ ਆਪਦੇ ਹੀ ਮੁਲਕ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਉੱਤੇ ਜ਼ੁਲਮ ਹੋਵੇ, ਤਸ਼ੱਦਦ ਹੋਵੇ, ਉਹ ਮੁਲਕ ਕਦੀ ਵੀ ਆਪਣੀ ਸਾਖ ਬਚਾ ਕੇ ਨਹੀਂ ਰੱਖ ਸਕਦਾ। ਉਹ ਕਦੀ ਵੀ ਆਪਣੇ ਆਪ ਨੂੰ ਜਮਹੂਰੀ ਨਹੀਂ ਕਹਿ ਸਕਦਾ। ਉਹ ਵੱਡੇ ਵੱਡੇ ਦਾਅਵੇ ਨਹੀਂ ਕਰ ਸਕਦਾ। ਉਹ ਕਦੀ ਵੀ ਸਫਾਰਤੀ ਮਹਾਜ ਤੇ ਕਦੀ ਕਾਮਯਾਬ ਨਹੀਂ ਹੋ ਸਕਦਾ। ਸੋ ਲਿਹਾਜ਼ਾ ਪਾਕਿਸਤਾਨ ਦੀਆਂ ਨਕਲਾਂ ਕਰਨੀਆਂ ਜਿਹੜੀਆਂ ਨਾ ਉਹ ਬੰਦ ਕਰ ਦਿਓ, ਕਿਉਂਕਿ ਅਗਰ ਤੁਸੀਂ ਪਾਕਿਸਤਾਨ ਦੀ ਨਕਲ ਕਰਨੀ ਹੈ ਨਾ, ਤਾਂ ਪਾਕਿਸਤਾਨ ਦੀ ਨਕਲ ਕਰਨ ਵਾਸਤੇ ਅਕਲ ਦੀ ਜ਼ਰੂਰਤ ਹੈਗੀ ਹੈ, ਜੋ ਕਿ ਭਾਰਤ ਦੇ ਕੋਲੇ ਅਕਲ ਤਾਂ ਹੈ ਨਹੀਂ। ਮੈਨੂੰ ਤਾਂ ਤਰਸ ਆਉਂਦਾ ਹੈ ਭਾਰਤੀ ਜਿਹੜੀ ਆਵਾਮ ਹੈਗੀ ਹੈ ਉਹਦੇ ਉੱਤੇ। ਸਿੱਖਾਂ ਦੇ ਨਾਲ ਜਿਹੜਾ ਨਾ ਉਹ ਬੁਰਾ ਸਲੂਕ ਕੀਤਾ ਜਾਂਦਾ ਹੈ, ਮੁਸਲਮਾਨਾਂ ਦੇ ਨਾਲ ਜਿਹੜਾ ਨਾ ਬੁਰਾ ਸਲੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿੰਨੇ ਵੀ ਹੋਰ ਮਜ਼ਹਬ ਤੋਂ ਤਾਲੁਕ ਰੱਖਣ ਵਾਲੇ ਲੋਕ ਨੇ ਉਹਨਾਂ ਦੇ ਨਾਲ ਜ਼ੁਲਮ ਕੀਤਾ ਜਾਂਦਾ ਹੈ। ਈਵਨ ਕਿ ਹੁਣ ਜਿਹੜਾ ਸੋਨਮ ਵਾਂਗਚੁਕ ਵਰਗੇ ਜਿਹੜੇ ਲੋਕ ਨੇ ਜਿਹੜੇ ਭੁੱਖ ਹੜਤਾਲ ਕਰਦੇ ਪਏ ਨੇ, ਕਿਹਨੇ ਸੁਣੀ ਉਹਦੀ? ਵੈਸੇ ਅੱਜ ਕਿੰਨੇ ਦਿਨ ਹੋ ਗਏ ਉਹਨੂੰ ਭੁੱਖ ਹੜਤਾਲ ਤੇ? ਨੌਜਵਾਨ ਤੁਹਾਡੇ ਸੜਕਾਂ ਤੇ ਮਰਦੇ ਪਏ ਆ। ਸੋ ਲਿਹਾਜ਼ਾ ਮੇਰੀ ਗੁਜ਼ਾਰਿਸ਼ ਹੈ, ਬੇਨਤੀ ਤੁਹਾਨੂੰ ਸਮਝ ਆਉਂਦਾ, ਬੇਨਤੀ ਕਰਦੇ ਆ ਕਿ ਕਮ ਸੇ ਕਮ ਜਿਹੜਾ ਇਹ ਜਮਹੂਰੀਅਤ ਵਾਲਾ ਟੈਗ ਹੈ ਨਾ, ਇਹ ਆਪਣੇ ਤੋਂ ਲਾ ਦਿਓ। ਸਿਰਫ ਔਰ ਸਿਰਫ ਤਾਕਤ ਦੀ ਧੌਂਸ ਚੱਲਦੀ ਹੈ ਭਾਰਤ ਦੇ ਉੱਤੇ, ਬਸ ਹੋਰ ਕੁਝ ਵੀ ਨਹੀਂ। ਬਹਰਹਾਲ ਜਿਹੜੀ ਇਹਨਾਂ ਦੀ ਕਸ਼ੀਦਗੀ ਚੱਲਦੀ ਪਈ ਹੈ, ਇਹ ਮੈਨੂੰ ਤਾਂ ਨਜ਼ਰ ਆਉਂਦਾ ਪਿਆ ਕਿ ਭਾਰਤ ਦੇ ਵਿੱਚ ਕੁਝ ਬਹੁਤ ਹੀ ਵੱਡਾ ਹੋਣ ਵਾਲਾ ਹੈ। ਵੈਸੇ ਮੈਨੂੰ ਇਹ ਲੱਗ ਰਿਹਾ ਵੈਸੇ ਮੋਦੀ ਦਾ ਤਖਤਾ ਬਹੁਤ ਛੇਤੀ ਵੈਸੇ ਉਲਟਣ ਵਾਲਾ ਹੀ ਹੈ। ਸੋ ਮੈਂ ਇੱਕ ਵਾਰੀ ਫਿਰ ਕਹਿੰਦੀ ਹਾਂ, ਦਿਨ ਗਿਣ ਲਾ ਆਪਣੇ, ਕਿਉਂਕਿ ਇਖਤਲਾਫੇ ਰਾਏ ਬਰਦਾਸ਼ਤ ਤੂੰ ਕਰ ਨਹੀਂ ਸਕਦਾ। ਤੁਹਾਡਾ ਮੁਲਾਕਾਤ ਹੋਈ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨਿਗਹਿਬਾਨ।